viewers, welcome back to News TV 84 viewers। ਜਿਸ ਤੁਸੀਂ ਜਾਣਦੇ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਆਪਣਾ ਜਾਲ 4 ਸਫੇਰੇ ਫੈਲਾਇਆ ਹੋਇਆ ਹੈ। ਬਾਹਰਲੇ ਦੇਸ਼ਾਂ ਵਿੱਚ ਵਸਦੇ ਸਿੱਖਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿੱਖ ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਵਿੱਚ ਹੋ ਰਹੇ ਝਗੜਿਆਂ ਅਤੇ ਇੰਟਰਨੈਟ ਤੇ ਬਹੁਤ ਸਾਰੇ ਖਾਲਿਸਤਾਨ ਵਿਰੋਧੀ ਪ੍ਰੋਪੇਗੈਂਡੇ ਲਈ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਸੀ ਜ਼ਿੰਮੇਵਾਰ ਹਨ। ਦੋ ਕੈਨੇਡੀਅਨ ਪੱਤਰਕਾਰਾਂ ਨੇ ਆਪਣੀ ਕਿਤਾਬ ਸੌਫਟ ਟਾਰਗੇਟ ਵਿੱਚ ਵੀ ਇਹ ਸਾਬਿਤ ਕੀਤਾ ਸੀ ਕਿ 1985 ਵਿੱਚ ਵਾਪਰੇ 에ਅਰ ਇੰਡੀਆ ਦੇ ਹਾਦਸੇ ਲਈ ਭਾਰਤੀ ਖੁਫੀਆ ਏਜੰਸੀਆਂ ਹੀ ਜ਼ਿੰਮੇਵਾਰ ਸਨ। ਹੁਣ ਇਸ ਸੰਬੰਧੀ ਸਪਸ਼ਟ ਸਬੂਤ ਸਾਹਮਣੇ ਆਇਆ ਹੈ। ਅਲ ਜਜ਼ੀਰਾ, ਯਾਹੂ ਮੀਡੀਆ ਸਮੇਤ ਇੰਟਰਨੈਸ਼ਨਲ ਮੀਡੀਆ ਨੇ ਖਬਰ ਦਿੱਤੀ ਹੈ ਕਿ ਜਰਮਨ ਸਰਕਾਰ ਨੇ ਇੱਕ ਭਾਰਤੀ ਵਿਅਕਤੀ ਦੇ ਖਿਲਾਫ ਅਦਾਲਤ ਵਿੱਚ ਦੋਸ਼ ਦਾਇਰ ਕੀਤੇ ਹਨ ਕਿ ਉਸਨੇ ਇੱਕ ਸਿੱਖ ਸੰਸਥਾ ਦੇ ਮੈਂਬਰਾਂ ਦੇ ਖਿਲਾਫ ਜਾਸੂਸੀ ਕੀਤੀ ਅਤੇ ਭਾਰਤੀ ਖੁਫੀਆ ਏਜੰਸੀਆਂ ਤੋਂ ਪੈਸੇ ਲੈ ਕੇ ਇਹ ਜਾਣਕਾਰੀ ਉਹਨਾਂ ਨੂੰ ਦਿੱਤੀ। ਇਹ ਬੜਾ ਗੰਭੀਰ ਮਸਲਾ ਹੈ। ਅਸੀਂ ਜਰਮਨ ਸਰਕਾਰ ਦੇ ਉਹਨਾਂ ਨੂੰ ਕਾਰਵਾਈ ਕਰਨ ਲਈ ਵਧਾਈ ਦਿੰਦੇ ਹਾਂ। ਅੱਜ ਅਸੀਂ ਇਸ ਸੰਬੰਧੀ ਗੱਲਬਾਤ ਕਰਾਂਗੇ ਕੈਲਗਰੀ ਕੈਨੇਡਾ ਤੋਂ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਸਰਦਾਰ ਹਰਚਰਨ ਸਿੰਘ ਜੀ ਨਾਲ, ਜਿਹੜੇ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਅੱਜ ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਜਰਮਨ ਵਿੱਚ ਜਿਹੜਾ ਭਾਰਤੀ ਖੁਫੀਆ ਏਜੰਸੀਆਂ ਦਾ ਰੋਲ ਸਾਹਮਣੇ ਆਇਆ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਉਹਦੇ ਬਾਰੇ ਮੇਰਾ ਇਹ ਵਿਚਾਰ ਹੈਗਾ ਕਿ ਵੈਸੇ ਤਾਂ ਉਹਦਾ ਜੇ ਦੇਖੋ ਤਾਂ ਦੁਨੀਆ ਦੀਆਂ ਜਿਹੜੀਆਂ ਸਾਰੀਆਂ ਸਰਕਾਰਾਂ ਹਨ ਜੀ, ਉਹ ਇੱਕ ਦੂਜੇ ਕੰਟਰੀ ਦੇ ਵਿੱਚ ਆਪਣੇ ਤੌਰ ਤੇ ਆਪਣੇ ਸੂਈਏ ਭੇਜ ਕੇ ਆਪਣੇ ਉਹ ਕਾਰਵਾਈ ਆਪਣੇ ਜਿਹੜੇ ਸੀਕ੍ਰੇਟਸ ਆ ਉਹਨਾਂ ਨੂੰ ਇਕੱਠੇ ਕਰਦੇ ਰਹਿੰਦੇ ਆ, ਇੱਕ ਦੂਜੇ ਦੀਆਂ ਜਾਣਕਾਰੀਆਂ ਲੈਂਦੇ ਰਹਿੰਦੇ ਆ, ਭਾਵੇਂ ਕੋਈ ਵੀ ਕੰਟਰੀ ਹੋਵੇ ਨਾ ਜੀ। ਤੇ ਇਹ ਮੇਰੇ ਖਿਆਲ ਕੋਈ ਵੱਡੀ ਨਿਊਜ਼ ਗੱਲ ਸੀਗੀ, ਪਰ ਜਿਹੜੀ ਇਹ ਗੱਲ ਇਸ ਕਰਕੇ ਡਿਫਰੈਂਟ ਹੈਗੀ ਆ ਵੀ ਜਿਹਦਾ ਹਿੰਦੁਸਤਾਨ ਦੇ ਪੱਖ ਤੋਂ ਕਿ ਜਿਹੜਾ ਸਿੱਖ ਕੌਮ ਆ, ਛੋਟੀ ਜਿਹੀ ਕੌਮ ਆ, ਪਰ ਉਹਦੇ ਵਿੱਚ ਤੇ ਹਿੰਦੁਸਤਾਨ ਦੀ ਸਰਕਾਰ ਵੀ ਕਿੱਦਾਂ ਹੱਥ ਕੰਡੇ ਵਰਤ ਕੇ ਜੀ ਜਿਹੜੇ ਸਿੱਖ ਆ ਵੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਇਮੇਜ ਆ ਬਾਹਰਲੇ ਦੇਸ਼ਾਂ ਦੇ ਵਿੱਚ ਖਰਾਬ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਵੀ ਜਿਹੜੀ ਸੌਫਟ ਟਾਰਗੇਟ ਬੁੱਕ ਆ, ਹਾਂਜੀ, ਉਹਦੇ ਵਿੱਚ ਵੀ ਦੱਸਿਆ ਗਿਆ ਵੀ ਈਵਨ 84 ਤੋਂ ਪਹਿਲਾਂ ਹੀ ਮੰਨ ਲਓ ਵੀ ਜਿਹੜੀ ਏਜੰਸੀ ਸੀਗੀਆਂ ਤੇ ਉਹ ਆਪਣੇ ਤੌਰ ਤੇ ਕਾਰਵਾਈਆਂ ਕਰਦੀਆਂ ਸੀਗੀਆਂ। ਤੇ ਜਿਹੜਾ ਉਹਨਾਂ ਨੇ ਜੋ 86 ਦੇ ਵਿੱਚ ਜਿਹੜਾ ਜਹਾਜ਼ ਕਾਂਡ ਹੋਇਆ ਵੀ ਉਹਦੇ ਵਿੱਚ ਵੀ ਕਿੱਦਾਂ ਉਹਨੇ ਰੋਲ ਪਲੇ ਕੀਤਾ ਜੀ। ਤੇ ਉਹਦੇ ਲਈ ਜਿੱਦਾਂ ਮੈਨੂੰ ਚੇਤਾ ਵੀ ਜਦੋਂ ਮੰਨ ਲਓ 84 ਤੋਂ ਬਾਅਦ ਮੈਂ ਕਈ ਵਾਰੀ ਏਦਾਂ ਗੱਲ ਚੱਲਦੀ ਹੁੰਦੀ ਸੀ ਵੀ ਜਦੋਂ ਕੋਈ ਮੰਨ ਲਓ ਕੋਈ ਕਤਲ ਹੋ ਜਾਂਦਾ ਸੀ ਤੇ ਪੁਲਿਸ ਵਾਲੇ ਉੱਥੇ ਕੁੱਤੇ ਭੇਜਣੇ ਤਾਂ ਪੁਲਿਸ ਕੁੱਤੇ ਜਿਹੜੇ ਆ ਉਹ ਪੁਲਿਸ ਸਟੇਸ਼ਨ 'ਚ ਵੜ ਗਏ, ਹਾਂਜੀ, ਤੇ ਉਹ ਬਾਹਰ ਕੱਢਦੇ ਹੈ ਤਾਂ ਕੁੱਤੇ ਪੁਲਿਸ ਸਟੇਸ਼ਨ ਜਾਈ ਜਾਣ, ਭਾਵ ਕਿ ਜਿਹੜੇ ਥਾਣਿਆਂ ਦੇ ਵਿੱਚੋਂ ਹੀ ਬੰਦੇ ਜਾ ਕੇ ਕਤਲ ਕਰਕੇ ਤੇ ਨਾ ਉਹ ਸਿੱਖਾਂ ਦਾ ਲਾਉਂਦੇ ਸੀ। ਸੇਮ ਗੱਲ ਬਾਹਰ ਹੈਗੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਬਾਹਰਲੇ ਦੇਸ਼ਾਂ 'ਚ ਵਾਪਰਦੀਆਂ, ਭਾਵੇਂ ਉਹ ਗੁਰਦੁਆਰਿਆਂ 'ਚ ਹੋਣ ਚਾਹੇ ਬਾਹਰ, ਉਹ ਉਹਨਾਂ ਦਾ ਜਿਹੜਾ ਮੇਨ ਸੋਰਸ ਹੁੰਦਾ ਜਿੱਥੋਂ ਉਹ ਆਉਂਦੇ ਆ ਉਹ ਅੰਬੈਸੀਆਂ ਹੁੰਦੀਆਂ, ਜਿੱਥੋਂ ਪਲੈਨਿੰਗ ਹੁੰਦੀਆਂ, ਮਾਸਟਰ ਮਾਈਂਡ ਜਿਹੜੇ ਆ ਉੱਥੇ ਬੈਠੇ ਹੁੰਦੇ ਆ, ਹਾਂਜੀ। ਤੇ ਇਹ ਜਿੱਦਾਂ ਜਿਹੜੀ ਮੇਰੇ ਖਿਆਲ 'ਚ ਇੰਡੀਆ ਗੌਰਮੈਂਟ ਦੀ ਜਿਹੜੀ ਬਹੁਤ ਮਾੜੀ ਪਾਲਿਸੀ ਹੈਗੀ ਆ ਵੀ ਆਪਣੇ ਲੋਕਾਂ ਦੇ ਖਿਲਾਫ ਉਹ ਜਿੱਦਾਂ ਦੂਜੇ ਕੰਟਰੀਆਂ ਦੇ ਖਿਲਾਫ ਤਾਂ ਕਰਦੇ ਆ ਕਾਰਵਾਈਆਂ, ਪਰ ਉਹ ਇਹ ਇੱਕ ਵੱਖਰਾ ਹੀ ਹੈਗਾ ਵੀ ਉਹ ਆਪਣੇ ਕੰਟਰੀ ਦੇ ਲੋਕਾਂ ਦੇ ਖਿਲਾਫ ਏਦਾਂ ਦੀਆਂ ਕਾਰਵਾਈਆਂ ਕਰ ਰਹੇ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਸਵਾਲ ਜਵਾਬ ਜਾਣਨਾ ਚਾਹਾਂਗੇ। ਜਿਸ ਤਰ੍ਹਾਂ 2014 ਦੀਆਂ ਪਾਰਲੀਮੈਂਟ ਚੋਣਾਂ ਦੇ ਹਵਾਲੇ ਨਾਲ ਸਿੱਖ ਹਲਕਿਆਂ ਵਿੱਚ ਕੁਝ ਸਿੱਖ ਬੁੱਧੀਜੀਵੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਜਾ ਰਹੀ ਹੈ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਜਿਹੜੇ ਆਮ ਆਦਮੀ ਪਾਰਟੀ ਆ ਉਹਨੇ ਮੇਰੇ ਖਿਆਲ 'ਚ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਹਿੰਦੁਸਤਾਨ 'ਚ ਪੋਲਿਟਿਕਸ ਚੱਲ ਰਹੀ ਸੀ ਪਿਛਲੇ 60-70 ਸਾਲ ਤੋਂ, ਜਿਹਨੂੰ ਆਪਾਂ ਪਹਿਲਾਂ ਕਹਿੰਦੇ ਫਿਰਕਾ ਪ੍ਰਸਤੀ ਦੀ ਇੱਕ ਪੋਲਿਟਿਕਸ ਹੈਗੀ ਆ ਵੀ ਜਿਹੜੀਆਂ ਘੱਟ ਗਿਣਤੀ ਆ ਵੀ ਉਹਨਾਂ ਨੂੰ ਦਬਾ ਕੇ ਰੱਖੋ ਤੇ ਵੱਧ ਜਿਹੜੀ ਬਹੁਤ ਗਿਣਤੀ ਉਹਨਾਂ ਦੀਆਂ ਵੋਟਾਂ ਹਾਸਲ ਕਰੋ, ਦੰਗੇ ਕਰਾਓ, ਤੇ ਉਹ ਪੋਲਿਟਿਕਸ ਜਿਹੜੀ ਕਮਿਊਨਲ ਪੋਲਿਟਿਕਸ ਹੈਗੀ ਆ। ਇੱਕ ਪੋਲਿਟਿਕਸ ਉੱਥੇ ਪੈਸੇ ਦੀ ਪੋਲਿਟਿਕਸ ਵੀ ਪੈਸਾ
ਪਹਿਲਾਂ ਪੈਸਾ ਖਰਚੋ ਜੀ ਤੇ ਫਿਰ ਜਦ ਤੁਸੀਂ ਬਣ ਜਾਂਦੇ ਪਾਵਰ 'ਚ ਆ ਜਾਂਦੇ ਫਿਰ ਪੈਸੇ ਦੇ ਨਾਲ ਹੋਰ ਪੈਸਾ ਬਣਾਓ ਹਾਂਜੀ ਤੇ ਪੈਸੇ ਦੇ ਨਾਲ ਹਕੂਮਤ ਕਰੋ। ਜੀ ਤੇ ਇੱਕ ਹੈਗੀ ਆ ਵੀ ਗੁੰਡਾ ਅੰਸਰ ਜਿਹੜੇ ਆ ਉਹਨਾਂ ਨੂੰ ਇਕੱਠੇ ਕਰੋ ਤੇ ਉਹਨਾਂ ਦੀ ਜਿਹੜੀ ਮਸਲ ਪਾਵਰ ਆ ਜਾਂ ਉਹਨਾਂ ਦੀ ਸ਼ਕਤੀ ਆ ਉਹਨੂੰ ਲੋਕਾਂ ਦੇ ਉੱਤੇ ਵਰਤ ਕੇ ਇਹ ਜਿਹੜੀ ਪੋਲਿਟਿਕਸ ਚੱਲ ਰਹੀ ਸੀਗੀ ਪੈਸੇ ਦੀ, ਮਸਲ ਪਾਵਰ ਦੀ, ਹਾਂਜੀ ਫਿਰਕਾ ਪ੍ਰਸਤੀ ਦੀ, ਭ੍ਰਿਸ਼ਟਾਚਾਰ ਦੀ, ਉਹਦੇ ਉਲਟ ਜਾ ਕੇ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਜਿਹੜੀ ਆਪ ਪਾਰਟੀ ਨੇ, ਆਮ ਆਦਮੀ ਪਾਰਟੀ ਨੇ ਕੀਤੀ ਆ। ਪਰ ਉਹਦੇ ਵਿੱਚ ਹੁਣ ਜੇ ਆਪਾਂ ਪੰਜਾਬ ਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ ਤੇ ਸਿੱਖਾਂ ਦੀ ਹਾਲਤ ਜਿਹੜੀ ਆ ਉਹ ਇਹ ਹੈਗੀ ਆ ਵੀ ਸਿੱਖਾਂ ਦੀ ਕੋਈ ਲੀਡਰਸ਼ਿਪ ਨਹੀਂ ਰਹੀ। ਬਿਲਕੁਲ ਜਿਹੜੇ ਆਮ ਸਿੱਖ ਆ ਉਹ ਜੇ ਉੱਥੇ ਦੇ ਡੇ ਟੂ ਡੇ ਲਾਈਫ 'ਚ ਉਹ ਭ੍ਰਿਸ਼ਟਾਚਾਰ ਤੋਂ ਵੀ ਦੁਖੀ ਆ ਜੀ, ਜੋ ਉੱਥੇ ਮਤਲਬ ਰਿਸ਼ਵਤਖੋਰੀ ਜੋ ਧੱਕੇਸ਼ਾਹੀਆਂ ਚੱਲ ਰਹੀਆਂ ਉਹ ਤੋਂ ਵੀ ਦੁਖੀ ਆ, ਨਸ਼ਿਆਂ ਤੋਂ ਵੀ ਦੁਖੀ ਆ। ਹਾਂਜੀ ਤੇ ਜਿਹੜਾ ਓਵਰਆਲ ਜੋ 84 ਤੋਂ ਸਿੱਖਾਂ ਨਾਲ ਹੋਇਆ ਵੀ ਉਹਦੇ ਵਿੱਚ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ, ਉਹਦੇ ਤੋਂ ਵੀ ਹੁਣ ਜਿਹੜੇ ਲੀਡਰ ਆ, ਜਿਹੜੀਆਂ ਸੰਸਥਾਵਾਂ, ਅਕਾਲੀ ਦਲ ਆ, ਸ਼੍ਰੋਮਣੀ ਕਮੇਟੀ ਆ, ਤਖਤਾਂ ਦੇ ਜਥੇਦਾਰ ਆ, ਉਹ ਸਿੱਖਾਂ ਤੋਂ ਉਲਟ ਹਰ ਪਾਸੇ ਤੇ ਭੁਗਤ ਰਹੇ ਆ। ਹਾਂਜੀ ਜਿਹੜੀਆਂ ਦੂਜੀਆਂ ਕਾਂਗਰਸ, ਬੀਜੇਪੀ, ਉਹਨਾਂ ਨੇ ਸਿੱਖਾਂ ਨਾਲ ਮਤਲਬ ਸਾਰਿਆਂ ਨੂੰ ਪਤਾ ਜੋ ਕੁਛ ਕੀਤਾ। ਬਿਲਕੁਲ ਤੇ ਸਿੱਖ ਹੁਣ ਉਹਦਾ ਕੋਈ ਬਦਲ ਚਾਹੁੰਦੇ ਆ ਵੀ ਕੋਈ ਪਾਰਟੀ ਜਿਹੜੀ ਸਿੱਖਾਂ ਦੀ ਪੰਜਾਬ ਦੀ ਗੱਲ ਕਰੇ। ਹਾਂਜੀ ਪਰ ਜੋ ਕੁਛ ਉੱਥੇ ਹੈਗਾ, ਜਿਹੜੀਆਂ ਹੁਣ ਪੰਥਕ ਧਿਰਾਂ ਆ ਉਹਨਾਂ ਦੇ ਕੋਲ ਜਾਂ ਸਮਰੱਥਾ ਨਹੀਂ ਹੈਗੀ ਜਾਂ ਉਹਨਾਂ ਦੀ ਹੁਣ ਵਿਲ ਨਹੀਂ ਰਹੀ ਕੁਛ ਕਰਨ ਦੀ, ਲੜਨ ਦੀ, ਸੰਘਰਸ਼ ਕਰਨ ਦੀ। ਤੇ ਉਹਦੇ ਵਿੱਚ ਹੁਣ ਮੇਰੇ ਖਿਆਲ 'ਚ ਲੋਕਾਂ ਨੂੰ ਜਿੱਦਾਂ ਪਿਛਲੀਆਂ ਵੋਟਾਂ ਦੇ ਵਿੱਚ ਮਨਪ੍ਰੀਤ ਬਾਦਲ ਅਕਾਲੀ ਦਲ ਤੋਂ ਵੱਖ ਹੋ ਕੇ ਉਹਨੇ ਇੱਕ ਨਵਾਂ ਨਾਅਰਾ ਦਿੱਤਾ ਤੇ ਲੋਕਾਂ ਨੂੰ ਲੱਗਾ ਸੀ ਵੀ ਸ਼ਾਇਦ ਵੀ ਉਹ ਇੱਕ ਨਵੀਂ ਮਤਲਬ ਕਿ ਨਵੀਂ ਰਾਜਨੀਤੀ ਜਾਂ ਲੋਕਾਂ ਦੀ ਗੱਲ ਹੋਊਗੀ। ਪਰ ਉਹ ਅੱਜ ਉਹ ਫੇਲ ਹੋ ਚੁੱਕੀ ਆ। ਉਹ ਵੀ ਉਸੇ ਕਾਂਗਰਸ ਜਿਹਨੂੰ ਭ੍ਰਿਸ਼ਟਾਚਾਰ ਜਾਂ ਸਾਰੇ ਇਲਜ਼ਾਮ ਲਾ ਕੇ ਉਹ ਬਾਹਰ ਨਿਕਲੇ ਤੇ ਉਹਨਾਂ ਦੇ ਨਾਲ ਫੇਰ ਆ ਗਏ। ਤੇ ਹੁਣ ਸਿੱਖਾਂ ਦੇ ਕੋਲ ਮੇਰੇ ਖਿਆਲ ਕੋਈ ਚੁਆਇਸ ਹੈ ਨਹੀਂ ਤੇ ਉਹਨਾਂ ਨੂੰ ਲੱਗਦਾ ਵੀ ਐਟਲੀਸਟ ਵੀ ਜਿਹੜੇ ਕਾਂਗਰਸ ਆ, ਅਕਾਲੀ ਆ, ਬੀਜੇਪੀ ਆ, ਜਿਨ੍ਹਾਂ ਨੇ ਸਾਰਿਆਂ ਦਾ ਜੀਣਾ ਹਰਾਮ ਕੀਤਾ ਆ, ਜੋ ਪੰਜਾਬ ਦੀ ਤਬਾਹੀ ਕੀਤੀ, ਉਹ ਆ ਵੀ ਐਟਲੀਸਟ ਜੇ ਕੋਈ ਸਾਂਝੀ ਜੇ ਧਿਰ ਜਾਂ ਇੱਕ ਵੱਖਰੀ ਧਿਰ ਖੜੀ ਹੁੰਦੀ ਆ ਵੀ ਜੇ ਆਪਾਂ ਉਹਦੀ ਸਪੋਰਟ ਕਰਦੇ ਆ, ਉਹ ਭਾਵੇਂ ਜੇ ਨਾ ਵੀ ਜਿੱਤੇ ਘੱਟੋ ਘੱਟ ਤੁਸੀਂ ਉਹ ਆਪਣਾ ਗੁੱਸਾ ਤਾਂ ਦੱਸ ਸਕਦੇ ਵੀ ਅਸੀਂ ਜਿਹੜੇ ਤੁਸੀਂ ਭ੍ਰਿਸ਼ਟ ਆ, ਫਿਰਕਾ ਪ੍ਰਸਤ ਆ, ਉਹ ਅਸੀਂ ਤੁਹਾਡੇ ਨਾਲ ਨਹੀਂ ਹੈਗੇ। ਮੈਂ ਤਾਂ ਉਹਨੂੰ ਇਸ ਢੰਗ ਨਾਲ ਲੈਣਾ ਵੀ ਇਹ ਸਾਰਾ ਕੁਛ ਫਰਸਟ੍ਰੇਸ਼ਨ 'ਚ ਨਿਕਲ ਰਿਹਾ। ਇਹ ਗੱਲ ਸਾਬਤ ਹੋ ਰਹੀ ਆ ਵੀ ਲੋਕ ਇੱਕ ਲੀਡਰਸ਼ਿਪ ਲੱਭ ਰਹੇ ਆ ਜਿਹੜੀ ਸਿੱਖੀ ਦੀ ਵੀ ਗੱਲ ਕਰੇ, ਪੰਜਾਬ ਦੀ ਵੀ ਗੱਲ ਕਰੇ, ਮਨੁੱਖਤਾ ਦੀ ਵੀ ਗੱਲ ਕਰੇ, ਜਿਹੜੇ ਜ਼ੁਲਮ ਹੋਏ ਉਹਨਾਂ ਦੇ ਵਿਰੁੱਧ ਵੀ ਆਵਾਜ਼ ਉਠਾਏ। ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਨੇ ਥੋੜੇ ਦਿਨੇ ਦਿੱਲੀ 'ਚ ਰਾਜ ਕੀਤਾ ਤੇ ਉਹਨੇ ਜੋ ਨਵੰਬਰ 84 ਦਾ ਜੋ ਕਤਲੇਆਮ ਸੀ ਉਹਦੇ ਲਈ ਵੀ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਲਈ ਗੱਲ ਕੀਤੀ। ਪ੍ਰੋਫੈਸਰ ਭੁੱਲਰ ਉਹਨਾਂ ਦੀ ਫਾਂਸੀ ਦੇ ਲਈ ਵੀ ਮੁੱਦਾ ਉਠਾਇਆ। ਹੁਣ ਜਦੋਂ ਕੇਜਰੀਵਾਲ ਗੁਜਰਾਤ ਗਏ ਆ ਤੇ ਉੱਥੇ ਉਹਨੇ ਜਿਹੜੇ ਸਿੱਖ ਜਾੜੇ ਜਾ ਰਹੇ ਉਹਦੀ ਵੀ ਗੱਲ ਕੀਤੀ ਹੈ। ਉਹਦੇ ਤੋਂ ਉਹਨਾਂ ਨੂੰ ਥੋੜੀ ਜਿਹੀ ਆਸ ਲੱਗਦੀ ਆ। ਬਾਕੀ ਫਿਊਚਰ 'ਚ ਕੀ ਨਿਕਲਦਾ ਇਹ ਤਾਂ ਵੋਟਾਂ ਤੋਂ ਬਾਅਦ ਹੀ ਪਤਾ ਲੱਗੂਗਾ। ਪਰ ਇਹ ਹੈਗੀ ਆ ਵੀ ਹੁਣ ਸਿੱਖਾਂ ਨੂੰ ਜਿਹੜੇ ਸਿੱਖ ਲੀਡਰ ਆ, ਭਾਵੇਂ ਜਿਹੜੇ ਰਵਾਇਤੀ ਅਕਾਲੀ ਆ ਜਾਂ ਕਾਂਗਰਸੀ ਆ, ਤੇ ਚਾਹੇ ਜਿਹੜੀਆਂ ਪੰਥਕ ਧਿਰਾਂ ਕਹਾਉਂਦੇ ਆ ਜਾਂ ਪੰਥਕ ਜਥੇਬੰਦੀਆਂ, ਉਹਨਾਂ ਤੇ ਕੋਈ ਵਿਸ਼ਵਾਸ ਨਹੀਂ ਰਿਹਾ ਲੋਕਾਂ ਨੂੰ। ਜੀ ਬਿਲਕੁਲ। ਤੇ ਹੁਣ ਅਸੀਂ ਹੋਰ ਸਵਾਲਾਂ ਵੱਲ ਆਉਂਦੇ। ਜਿਸ ਤਰ੍ਹਾਂ ਵੀਰ ਜੀ ਬੀਤੇ 20 ਮਾਰਚ ਨੂੰ ਕਸ਼ਮੀਰ ਵਾਦੀ ਵਿੱਚ ਮਾਰੇ ਗਏ 35 ਸਿੱਖਾਂ ਦੀ ਘਟਨਾ ਨੂੰ 14 ਸਾਲ ਪੂਰੇ ਹੋ ਗਏ ਹਨ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਵਾਂਗੂ ਕਸ਼ਮੀਰ ਵਾਦੀ ਦੀ ਸਿੱਖ ਨਸਲਕੁਸ਼ੀ, ਜਿਸ ਨੂੰ ਗ੍ਰਹਿ ਮੰਤਰੀ ਅਡਵਾਨੀ ਦੇ ਹੁਕਮਾਂ ਥੱਲੇ ਕੀਤਾ ਗਿਆ ਸੀ, ਇਸ ਦੇ ਜ਼ਖਮ ਅੱਜ ਵੀ ਰਿਸਦੇ ਹਨ। ਕੀ ਭਾਰਤ ਵਿੱਚ ਅਸੀਂ ਇਨਸਾਫ ਦੀ ਆਸ ਰੱਖ ਸਕਦੇ ਹਾਂ? ਇਸ ਬਾਰੇ ਵਿੱਚ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਮੇਰੇ ਖਿਆਲ 'ਚ ਜਿੱਦਾਂ ਜਿਹੜੇ ਇਨਸਾਫ ਦੀ ਗੱਲ ਆ ਵੀ ਉਹ ਭਾਵੇਂ ਭਾਰਤ ਹੋਵੇ ਚਾਹੇ ਕਿਤੇ ਵੀ ਹੋਵੇ, ਉਹ ਇਨਸਾਫ ਉਹਨੂੰ ਮਿਲਦਾ ਜਿਹੜਾ ਇਨਸਾਫ ਮੰਗਦਾ ਆ। ਜਿਹੜਾ ਤਾਕਤਵਰ ਹੁੰਦਾ, ਜਿਹੜਾ ਜ਼ੋਰਾਵਰ ਹੁੰਦਾ, ਆਪਾਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਵੀ ਕਦੀ ਵੀ ਕਮਜ਼ੋਰਾਂ ਨੂੰ, ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਕੋਈ ਇਨਸਾਫ ਨਹੀਂ ਦਿੰਦਾ। ਤੇ ਭਾਵੇਂ ਈਵਨ ਘਰ ਦੇ ਵਿੱਚ ਦੇਖ ਲਓ, ਇੱਕ
ਜਿਹੜਾ ਮਾੜਾ ਕੋਈ ਵੀ ਆਪਣੀ, ਜੇ ਤੁਸੀਂ ਆਪਣੀ ਆਵਾਜ਼ ਆਪ ਨਹੀਂ ਉਠਾਉਂਦੇ ਤਾਂ ਤੁਹਾਡੇ ਲਈ ਕੋਈ ਮਤਲਬ ਤੁਹਾਡੇ ਹੱਥ 'ਚ ਨਹੀਂ ਖੜਦਾ। ਤੇ ਉਹ ਇਸ ਕਰਕੇ ਜੇ ਆਪਾਂ ਉਹਨਾਂ ਤੋਂ ਸੋਚੀਏ ਵੀ ਹਿੰਦੁਸਤਾਨ ਦੀ ਗੌਰਮੈਂਟ ਆ ਜਾਂ ਕੋਈ ਹੋਰ ਪਾਰਟੀਆਂ ਵੀ ਉਹ ਸਾਨੂੰ ਇਨਸਾਫ ਦਊਗੀਆਂ ਜੀ, ਉਹ ਮੇਰੇ ਖਿਆਲ 'ਚ ਨਹੀਂ ਕਿਸੇ ਨੇ ਵੀ ਦੇਣਾ। ਇੱਦਾਂ ਜਦ ਤੱਕ ਅਸੀਂ ਇਨਸਾਫ ਲੈਣ ਦੇ ਲਈ ਹੱਕ ਨਹੀਂ ਰੱਖਦੇ, ਆਪਾਂ ਇਨਸਾਫ ਲਈ ਖੜਦੇ ਨਹੀਂ, ਲੜਦੇ ਨਹੀਂ, ਤੇ ਉਦੋਂ ਹੀ ਮਤਲਬ ਵੀ ਤੁਹਾਨੂੰ ਆਪਣੇ ਹੱਕ ਵੀ ਤਦੇ ਮਿਲਦੇ ਆ, ਇਨਸਾਫ ਵੀ ਮਿਲਦੇ ਆ ਜੇ ਤੁਸੀਂ ਉਹਦੇ ਲਈ ਖੜਦੇ ਆ, ਆਪਣਾ ਤਾਕਤ ਸ਼ੋਅ ਕਰਦੇ ਆ, ਦੁਨੀਆ ਨੂੰ ਦੱਸਦੇ ਆ ਵੀ ਸਾਡੇ ਨਾਲ ਧੱਕਾ ਹੋਇਆ। ਤੇ ਜੇ ਅਸੀਂ ਜਿੱਦਾਂ ਮਤਲਬ ਹੁਣ ਤੁਸੀਂ ਗੱਲ ਕੀਤੀ ਵੀ 14 ਸਾਲ ਹੋ ਗਏ ਤੇ ਮਤਲਬ ਵੀ ਅੱਜ ਕਿੰਨੀਆਂ ਕੁ ਜਥੇਬੰਦੀਆਂ ਜਾਂ ਕਿਹਨੇ ਗੱਲ ਕੀਤੀ ਅੱਜ ਕੀ ਸਾਡੇ ਸ਼੍ਰੋਮਣੀ ਕਮੇਟੀ ਆ, ਚਾਹੇ ਅਕਾਲੀ ਦਲ ਆ, ਚਾਹੇ ਕੋਈ ਜਥੇਦਾਰ ਆ, ਕਿਸੇ ਨੇ ਮੈਨੂੰ ਲੱਗਦਾ ਉਹਨਾਂ ਦਾ ਪਾਠ ਦਾ ਭੋਗ ਤੇ ਵੀ ਕੋਈ ਗਿਆ ਹੋਣਾ। ਬਿਲਕੁਲ। ਤੇ ਜੇ ਅਸੀਂ ਸਾਡੇ ਲੀਡਰੇ ਵੀ ਮਤਲਬ ਵਿਕਾਊ ਮਾਲ ਹੋ ਗਏ ਜਾਂ ਸਾਡੀਆਂ ਸੰਸਥਾਵਾਂ ਦੇ ਵਿੱਚੋਂ ਜਿਹੜੀ ਇੱਕ ਜਿੱਦਾਂ ਐਕਟਿਵਿਜ਼ਮ ਹੁੰਦਾ, ਇੱਕ ਸੰਘਰਸ਼ਸ਼ੀਲ ਸਾਲ ਜਿਹੜੀ ਹੁੰਦੀ ਆ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦੀ, ਉਹ ਜਿਹੜਾ ਤੱਤ ਆ ਉਹ ਮੇਰੇ ਖਿਆਲ ਸਾਡੇ ਸਿੱਖਾਂ 'ਚ ਹੁਣ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ। ਤੇ ਇਸ ਕਰਕੇ ਜਿਹੜਾ ਇਨਸਾਫ ਆ ਉਹ ਮਿਲ ਸਕਦਾ ਆ, ਕਿਤੇੋਂ ਵੀ ਆਪਾਂ ਲੈ ਸਕਦੇ ਹਾਂ, ਪਰ ਜੇ ਅਸੀਂ ਇਨਸਾਫ ਲੈਣਾ ਚਾਹੁੰਦੇ, ਜੇ ਅਸੀਂ ਆਪਣੇ ਲਈ ਇਨਸਾਫ ਦੀ ਗੱਲ ਨਹੀਂ ਕਰਦੇ, ਲੈਣਾ ਨਹੀਂ ਚਾਹੁੰਦੇ, ਤਾਂ ਫੇਰ ਕਿਸੇ ਨੇ ਨਹੀਂ ਦੇਣਾ। ਬਿਲਕੁਲ ਬਿਲਕੁਲ ਬਿਲकुल। ਤੇ ਵੀਰ ਜੀ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ, ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ-ਸਮੇਂ ਅਸੀਂ ਤੁਹਾਨੂੰ ਫਿਰ ਤੋਂ ਆਪਣੇ TV 84 ਨਿਊਜ਼ ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇੱਥੇ ਅੱਜ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।